औरत ਦਾ ਸਰਬਰਾਹ ਹੋਣਾ ਕੋਈ ਮਾੜੀ ਗੱਲ ਨਹੀਂ, ਲੇਕਿਨ ਔਰਤ ਘਰ ਦੇ ਵਿੱਚ ਸਰਬਰਾਹ ਉਦੋਂ ਫੱਬਦੀ ਏ ਜਦੋਂ ਘਰ ਦੇ ਵਿੱਚ ਕੋਈ ਮਰਦ ਇੰਨੇ ਜੋਗਾ ਨਾ ਹੋਵੇ। ਮਿਸਾਲ ਦੇ ਤੌਰ ਦੇ ਉੱਤੇ ਜੇ ਖਾਮਦ ਫੌਤ ਹੋ ਗਿਆ, ਘਰ ਦੇ ਵਿੱਚ ਕੋਈ ਬੰਦਾ ਇਸ ਕਾਬਲ ਨਹੀਂ ਕਿ ਉਹ ਘਰ ਨੂੰ ਮੈਨੇਜ ਕਰ ਸਕੇ, ਸਰਬਰਾਹ ਬਣ ਸਕੇ। ਕੋਈ ਮਜਬੂਰੀਆਂ ਵੀ ਤਾਂ ਬਣ ਜਾਂਦੀਆਂ ਨੇ ਨਾ ਕਿ ਔਰਤ ਨੂੰ ਅੱਗੇ ਲੱਗਣਾ ਪੈਂਦਾ, ਉਹਨੂੰ ਮੈਨੇਜ ਕਰਨਾ ਪੈਂਦਾ, ਵੇਖਣਾ ਪੈਂਦਾ, ਕਿਉਂਕਿ ਬੰਦਾ ਜਾਂ ਸਿਰ ਤੇ ਕੋ ਨਹੀਂ ਜਾਂ ਨਾਲ ਹੀ ਕੋ ਨਹੀਂ ਜਾਂ ਹੈ ਵੇ ਤੇ ਇੰਨੇ ਜੋਗਾ ਨਹੀਂ। ਉਂਝ ਅਖਲਾਕੀ ਤੌਰ ਤੇ ਆਪਣੇ ਕਲਚਰ ਦੇ ਹਿਸਾਬ ਨਾਲ ਵੇਖੀਏ, ਵੈਸੇ ਜੇ ਸ਼ਰਈ ਤੌਰ ਤੇ ਵੀ ਵੇਖੀਏ ਤੇ ਫੇਰ ਵੀ ਔਰਤ ਨੂੰ ਘਰ ਦਾ ਸਰਬਰਾਹ ਨਹੀਂ ਹੋਣਾ ਚਾਹੀਦਾ। ਲੇਕਿਨ ਮੈਂ ਆਨਾ ਮਜਬੂਰੀਆਂ, ਇਹ ਸਾਰੇ ਕੰਮ ਜਿਹੜੇ ਹੁੰਦੇ ਨੇ ਇਹ ਸਾਰੇ ਚਾਵਾਂ ਨਾਲ ਤੇ ਨਹੀਂ ਹੁੰਦੇ, ਕੁਝ ਮਜਬੂਰੀਆਂ ਵੀ ਹੁੰਦੀਆਂ ਨੇ। ਔਰਤ ਘਰ ਬਣਾਉਣ ਤੇ ਆ ਜੇ ਨਾ ਤੇ ਇੱਕ ਸੂਈ ਤੂੰ ਘਰ ਬਣਾ ਛੱਡਦੀ ਏ। ਜੇ ਔਰਤ ਘਰ ਵਜਾੜਨ ਤੇ ਆਈਏ ਨਾ ਤੇ ਸਾਰਾ ਬਣਿਆ ਬਤਰਿਆ ਘਰ ਸੂਈ ਦੇ ਨੱਕੇ ਦੇ ਵਿੱਚੋਂ ਨਗਾ ਛੱਡਦੀ। ਲੇਕਿਨ ਮੇਰਾ ਇੱਥੇ ਇੱਕ ਅਜ਼ਹਾਰੇ ਖਿਆਲ ਏ, ਬੰਦਾ ਬਾਹਰ ਬੜੀਆਂ ਪੰਚਾਇਤ ਦੇ ਵਿੱਚ ਗੱਲਾਂ ਕਰੇ, ਭਾਤ ਭਾਤ ਦੀਆਂ ਗੱਲਾਂ ਤੇ ਕਿਸੇ ਨੂੰ ਵਾਰੇ ਨਾ ਆਉਂਦੇ ਕਿ ਅਸੀਂ ਮਰਦ ਹਾਂ, ਅਸੀਂ ਫਲਾਣੇ ਆ। ਸਾਡਾ ਮੇਰਾ ਮਤਲਬ ਹੈ ਬਾਹਰ ਇਲਾਕੇ ਦੇ ਵਿੱਚ ਜਾਂ ਮੁਆਸ਼ਰੇ ਦੇ ਵਿੱਚ ਇੱਕ ਨਾਂ ਹੈ, ਮੁਕਾਮ ਹੈ, ਤੇ ਆਪਣੇ ਘਰ ਦੇ ਫੈਸਲੇ ਆਪ ਨਾ ਕਰ ਸਕਦਾ ਵੇ ਉਹ ਮਰਦ ਕਿੱਡਾ ਕੁ ਮਰਦ। ਗੱਲ ਸੁਣੋ, ਮਰਦ ਉਹ ਹੁੰਦਾ ਜਿਹੜਾ ਆਪਣਾ ਘਰ ਆਪ ਕੁੰਜ ਲੇ। ਜਿਹਦੇ ਕੋਲੋਂ ਆਪਣਾ ਘਰ ਹੀ ਨਹੀਂ ਕੁੰਜਿਆ ਜਾਂਦਾ, ਜਿਹਦੇ ਕੋਲੋਂ ਆਪਣਾ ਘਰ ਹੀ ਨਹੀਂ ਸਾਂਭਿਆ ਜਾਂਦਾ, ਉਹ ਮਰਦ ਨਹੀਂ। ਕਈ ਵਾਰੀ ਗੱਲ ਕੀਤੀ ਹੈ ਕਿ ਮੁੱਛਾਂ ਰੱਖ ਛੱਡਣ ਦੇ ਨਾਲ, ਲੱਠਾ ਕਾਟਨ ਪਾ ਕੇ ਤੇ ਫਿਰ ਛੱਡਣ ਦੇ ਨਾਲ ਇੱਕ ਮਰਦਾਨਗੀ ਨਹੀਂ ਹੁੰਦੀ। ਮਰਦ ਉਹ ਹੁੰਦਾ ਕਿ ਜਿਹਦਾ ਘਰ, ਜਿਹਦਾ ਆਪਣਾ ਖਾਨਦਾਨ ਕੁੰਜਿਆ ਹੋਵੇ, ਸਾਂਭਿਆ ਹੋਵੇ। ਮੇਰਾ ਇੱਕ ਮਸ਼ਵਰਾ ਹੈ ਕਿ ਘਰਾਂ ਦੇ ਫੈਸਲੇ ਘਰ ਵਿੱਚ ਹੀ ਹੋਣੇ ਚਾਹੀਦੇ ਨੇ। ਜਦੋਂ ਘਰ ਦਾ ਫੈਸਲਾ ਦਾਰੇ ਟੁਰ ਜਾਂਦਾ ਹੈ ਨਾ, ਪੰਚਾਇਤ 'ਚ ਟੁਰ ਗਿਆ, ਅਦਾਲਤ 'ਚ ਟੁਰ ਗਿਆ, ਪਰਿਆ 'ਚ ਟੁਰ ਗਿਆ, ਤੇ ਉਹ ਘਰ ਫਿਰ ਘਰ ਨਹੀਂ ਰਹਿੰਦਾ, ਘਰ ਖਾੜਾ ਬਣ ਜਾਂਦਾ। ਸੋ ਔਰਤਾਂ ਵੀ ਉਹੀ ਚੰਗੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਖਾਮਦ ਨੂੰ, ਮਰਦ ਨੂੰ, ਮਿਸਾਲ ਤੌਰ ਤੇ ਭਰਾ ਏ, ਪੁੱਤਰ ਏ, ਖਾਮਦ ਏ, ਬਾਪ ਏ, ਉਹਨੂੰ ਤਰਜੀਹ ਦੇਣ ਤੇ ਸਮਝਣ ਕਿ ਮਰਦ ਨੂੰ ਅੱਲਾਹ ਪਾਕ ਦੀ ਜ਼ਾਤ ਨੇ ਇਹ ਸ਼ਾਨ ਦਿੱਤੀ ਹੈ ਕਿ ਉਹ ਸਰਬਰਾਹੀ ਕਰੇ। ਫੱਬਦੀ ਮਰਦ ਨੂੰ ਹੈ ਨਾ। ਤੇ ਜਿਹੜੀਆਂ ਔਰਤਾਂ, ਜਿਹੜੀਆਂ ਬੀਬੀਆਂ ਮਰਦਾਂ ਦੇ ਹੁੰਦਿਆਂ ਸੁੰਦਿਆਂ ਅੱਗੇ ਲੱਗ ਕੇ ਤੇ ਆਖਰ ਮੇਰੇ ਨਾਲ ਗੱਲ ਕਰੋ ਮੈਂ ਹੀ ਹਾਂ, ਉਹਨਾਂ ਮਰਦਾਂ ਦੀ ਵੀ ਕੀ ਹੈ ਜ਼ਿੰਦਗੀ।